जी डॉक्टर साहब साडे कोल अगली ईमेल आई है परमजीत सिंह जी दी पुर्तगाल ਤੋਂ ਇਹ ਲਿਖਦੇ ਹਨ ਡਾਕਟਰ ਸਾਹਿਬ ਤੇ ਟੀਵੀ 84 ਮੀਡੀਆ ਤੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਤੁਹਾਡੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਦਾ ਹੈ, ਬਹੁਤ ਜਾਣਕਾਰੀ ਮਿਲਦੀ ਹੈ। ਮੈਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ। 2017 ਦੀਆਂ ਆ ਰਹੀਆਂ ਚੋਣਾਂ ਕਾਰਨ ਪੰਜਾਬ ਦਾ ਰਾਜਨੀਤਿਕ ਮਾਹੌਲ ਬਹੁਤ ਗਰਮਾਇਆ ਹੋਇਆ ਹੈ, ਪਰ ਸ਼ਾਇਦ ਪੰਜਾਬ ਹੀ ਇੱਕੋ ਇੱਕ ਅਜਿਹੀ ਸਟੇਟ ਹੈ ਜਿੱਥੇ ਵਿਧਾਨ ਸਭਾ ਚੋਣਾਂ ਸਿਆਸੀ ਤੇ ਧਾਰਮਿਕ ਤੌਰ ਤੇ ਮਹੱਤਵ ਰੱਖਦੀਆਂ ਹਨ। ਜਿੱਥੇ ਪਿਛਲੇ ਸਮਿਆਂ ਦੌਰਾਨ ਮੁੱਖ ਮੁਕਾਬਲਾ ਦੋ ਪਾਰਟੀਆਂ ਅਕਾਲੀ ਦਲ ਬਾਦਲ ਤੇ ਕਾਂਗਰਸ ਦੌਰਾਨ ਰਿਹਾ ਹੈ, ਪਰ ਇਸ ਵਾਰ ਤੀਸਰੀ ਧਿਰ ਆਮ ਆਦਮੀ ਨੇ ਆ ਕੇ ਇੱਕ ਨਵਾਂ ਰੰਗ ਬਣਾ ਦਿੱਤਾ ਹੈ। ਵਰਤਮਾਨ ਸਮੇਂ ਵਿੱਚ ਜੋ ਵਧੀਕੀਆਂ ਸਿੱਖਾਂ ਨਾਲ ਹੋਈਆਂ ਹਨ, ਉਸ ਤੋਂ ਦੁਖੀ ਸਿੱਖ ਵੋਟਰਾਂ ਦੇ ਕੋਲ ਇੱਕ ਹੀ ਪਾਰਟੀ ਅਕਾਲੀ ਦਲ ਮਾਨ ਹੈ, ਪਰ ਆਮ ਆਦਮੀ ਦੀ ਪਕੜ ਹੋਣ ਕਾਰਨ ਅਕਾਲੀ ਦਲ ਦਾ ਮਾਨ ਦਾ ਰੰਗ ਵੀ ਫਿੱਕਾ ਹੀ ਲੱਗ ਰਿਹਾ ਹੈ ਤੇ ਮੁੱਖ ਮੁਕਾਬਲਾ ਸਿਰਫ ਆਮ ਆਦਮੀ ਕਾਂਗਰਸ ਤੇ ਬਾਦਲਕਿਆਂ ਦੇ ਵਿੱਚ ਹੀ ਹੈ। ਇਹ ਸਪਸ਼ਟ ਹੈ ਕਿ ਕਾਂਗਰਸ ਤੇ ਬਾਦਲਕਿਆਂ ਦੀ ਜਿੰਨੀ ਵੀ ਵੋਟ ਟੁੱਟੇਗੀ ਉਹ ਵੋਟ ਆਮ ਆਦਮੀ ਤੇ ਅਕਾਲੀ ਦਲ ਮਾਨ ਵਿੱਚ ਵੰਡੀ ਜਾਏਗੀ, ਪਰ ਇਸ ਦਾ ਫਾਇਦਾ ਵੀ ਕਾਂਗਰਸ ਤੇ ਬਾਦਲਕਿਆਂ ਨੂੰ ਹੀ ਹੋਵੇਗਾ। ਡਾਕਟਰ ਸਾਹਿਬ, ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕਾਫੀ ਜ਼ੋਰ ਹੈ, ਭਾਵੇਂ ਕਿ ਇਹਨਾਂ ਦਾ ਸਿੱਖ ਮਸਲਿਆਂ ਨਾਲ ਕੋਈ ਲੈਣ ਦੇਣ ਨਹੀਂ, ਪਰ ਫਿਰ ਵੀ ਇਹਨਾਂ ਤੋਂ ਕਾਫੀ ਆਸਾਂ ਹਨ ਕਿ ਇਹ ਸਾਡੇ ਪਗੜੀਧਾਰੀ ਬਾਹਮਣਾ ਬਾਦਲਕਿਆਂ ਨਾਲੋਂ ਕੁਝ ਚੰਗਾ ਹੀ ਕਰਨਗੇ। ਸਵਾਲ ਇਹ ਹੈ ਕਿ ਬਾਦਲਕਿਆਂ ਤੇ ਕਾਂਗਰਸੀਆਂ ਨੂੰ ਕਿਸ ਤਰ੍ਹਾਂ ਹਰਾਇਆ ਜਾਵੇ। ਮੁਕਾਬਲੇ ਤੇ ਦੋ ਪਾਰਟੀਆਂ ਹਨ, ਆਮ ਆਦਮੀ ਪਾਰਟੀ ਤੇ ਮਾਨ ਸਾਹਿਬ, ਪਰ ਇਹਨਾਂ ਦੋਹਾਂ ਵਿੱਚ ਵੋਟ ਵੰਡੀ ਜਾਵੇਗੀ। ਮਾਨ ਸਾਹਿਬ ਵੀ ਵੋਟਿੰਗ ਬੈਂਕ ਘੱਟ ਹੈ। ਉਦਾਹਰਨ ਦੇ ਤੌਰ ਤੇ ਜੇਕਰ ਵੋਟਿੰਗ ਪਰਸੈਂਟ ਇਸ ਤਰ੍ਹਾਂ ਹੋਵੇ, ਬਾਦਲ 30%, ਕਾਂਗਰਸ 30%, ਮਾਨ 20%, ਆਮ ਆਦਮੀ 20%, ਇਸ ਤਰ੍ਹਾਂ ਫਾਇਦਾ ਤਾਂ ਕਾਂਗਰਸ ਜਾਂ ਬਾਦਲ ਹੀ ਲੈ ਜਾਵੇਗਾ, ਜੋ ਕਿ ਪੰਜਾਬ ਤੇ ਸਿੱਖਾਂ ਵਾਸਤੇ ਕਹਿਰ ਹੋਵੇਗਾ। ਆਪਾਂ ਜਾਣਦੇ ਹਾਂ ਜੇ ਇਸ ਵਾਰ ਸਰਕਾਰ ਕਾਂਗਰਸ ਜਾਂ ਬਾਦਲ ਦੀ ਆਈ ਤਾਂ ਸਾਡੇ ਵਾਸਤੇ ਬਹੁਤ ਨੁਕਸਾਨਦੇਹ ਸਾਬਤ ਹੋਵੇਗੀ। ਪੰਜਾਬ ਨੂੰ ਤੇ ਸਿੱਖੀ ਤੇ ਦੇ ਅਕਸ ਨੂੰ ਬਚਾਉਣ ਲਈ ਕੀ ਇਹ ਦੋਵੇਂ ਧਿਰਾਂ ਕੋਈ ਖਾਸ ਪ੍ਰੋਗਰਾਮ ਨਹੀਂ ਬਣਾ ਸਕਦੀਆਂ? ਭਾਵੇਂ ਕਿ ਸਾਡੇ ਤੇ ਆਮ ਆਦਮੀ ਪਾਰਟੀ ਦੇ ਵਿਚਾਰ ਮੇਲ ਨਹੀਂ ਖਾਂਦੇ, ਪਰ ਬਾਦਲਕਿਆਂ ਦੇ ਕਹਿਰ ਤੋਂ ਬਚਣ ਲਈ ਕੁਝ ਕਰਨਾ ਹੀ ਪਵੇਗਾ। ਮੇਰੇ ਪਰਿਵਾਰ ਦੀ ਵੋਟ ਅੱਜ ਤੱਕ ਮਾਨ ਸਾਹਿਬ ਹੋਣਾ ਵੱਲ ਹੀ ਭੁਗਤਦੀ ਰਹੀ ਹੈ। ਪਿਤਾ ਜੀ ਖੁਦ ਸਟਾਲ ਲਗਾਉਂਦੇ ਰਹੇ ਹਨ, ਪਰ ਇਸ ਵਾਰ ਉਹ ਚਾਹੁੰਦੇ ਹਨ ਕਿ ਉਹ ਵੋਟ ਆਮ ਆਦਮੀ ਪਾਰਟੀ ਨੂੰ ਪਾਉਣ ਕਿ ਕਿਸੇ ਤਰ੍ਹਾਂ ਬਾਦਲਕਿਆਂ ਤੋਂ ਛੁਟਕਾਰਾ ਮਿਲੇ। ਬੇਨਤੀ ਹੈ ਕਿ ਕੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਸਾਡੀ ਕੌਮ ਨੂੰ ਤੇ ਵਤਨ ਨੂੰ ਬਚਾਉਣ ਲਈ ਮਾਨ ਸਾਹਿਬ ਸਿੱਧੇ ਜਾਂ ਅਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਸਕਣ, ਕਿਉਂਕਿ ਇਹਨਾਂ ਦੀ ਵੋਟ ਕਦੇ ਵੀ ਬਾਦਲ ਜਾਂ ਕਾਂਗਰਸ ਵੱਲ ਨਹੀਂ ਭੁਗਤ ਸਕੀ। ਪਰ ਆਮ ਆਦਮੀ ਦੀ ਵੋਟ ਜੇ ਟੁੱਟਦੀ ਹੈ ਤਾਂ ਉਹ ਬਾਦਲ ਜਾਂ ਕਾਂਗਰਸ ਵੱਲ ਹੀ ਹੋਵੇਗੀ। ਕਿਰਪਾ ਕਰਕੇ ਜਰੂਰ ਦੱਸਣਾ ਕਿ ਅਸੀਂ ਆਪਣੀ ਵੋਟ ਕਿਸ ਦੇ ਹੱਕ ਵਿੱਚ ਪਾਈਏ, ਕਿਉਂਕਿ ਇਸ ਵਕਤ ਮਸਲਾ ਪੰਜਾਬ ਦੀ ਖੁਸ਼ਹਾਲੀ ਨੂੰ ਬਚਾਉਂਦਾ ਹੈ। ਜੇ ਪੰਜਾਬ ਹੀ ਨਾ ਰਿਹਾ ਤਾਂ ਸਿੱਖ ਮਸਲੇ ਵਿਚਾਰ ਕੇ ਵੀ ਕੀ ਕਰਾਂਗੇ। ਇਸ ਵਾਰ ਕਿਸੇ ਵੀ ਤਰ੍ਹਾਂ ਬਾਦਲਕਿਆਂ ਤੇ ਕਾਂਗਰਸੀਆਂ ਤੋਂ ਮੁਕਤ ਹੋ ਜਾਈਏ। ਸਤਿਗੁਰੂ ਮਿਹਰ ਕਰਨ। ਲਿਖਤ ਕਾਫੀ ਲੰਬੀ ਹੋ ਗਈ ਹੈ, ਮਾਫ ਕਰਨਾ, ਪਰ ਪ੍ਰੋਗਰਾਮ ਵਿੱਚ ਸ਼ਾਮਲ ਕਰਨੀ ਬਣਦੀ ਹੈ। ਜਵਾਬ ਜ਼ਰੂਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਪਰਮਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਪੁਰਤਗਾਲ ਤੋਂ ਲਿਖਿਆ ਜੀ। ਲਿਖਤ ਵੀ ਉਹਨਾਂ ਦੀ ਲੰਬੀ ਹੈ, ਪਰ ਪਰਮਜੀਤ ਸਿੰਘ ਨਾਂ ਨੇ ਫਾਇਦਾ ਦਿੱਤਾ ਕਿਉਂਕਿ ਪਰਮਜੀਤ ਸਿੰਘ ਪੰਮਾ ਪੁਰਤਗਾਲ ਤੋਂ ਤਾਜ਼ਾ ਗਏ ਨੇ ਜੀ, ਤੇ ਪੁਰਤਗਾਲ ਦੇਸ਼ ਸਾਡੇ ਲਈ ਇੱਕ ਬੜਾ ਜਿੱਤ ਦਾ ਕੇਂਦਰ ਬਣ ਗਿਆ, ਜਿੱਥੇ ਪਹਿਲਾ ਝੰਡਾ ਜਿੱਤ ਦਾ ਲਹਿਰਾਇਆ ਜੀ। ਸੋ ਪੁਰਤਗਾਲ ਜਦੋਂ ਕੁਝ ਵੀ ਆਏਗਾ, ਅਸੀਂ ਬਾਕੀ ਸਾਰੀਆਂ ਈਮੇਲਾਂ ਅੱਜ ਹੀ ਉਹਨਾਂ ਦੀ ਲਿਖਤ ਆਈ ਹੈ, ਅਸੀਂ ਉਹਨਾਂ ਨੂੰ ਸ਼ਾਮਲ ਕਰ ਲਿਆ ਜੀ। ਔਰ ਉਹਨਾਂ ਨੇ ਬੜੀ ਅੱਛੀ ਪੰਜਾਬੀ ਟਾਈਪ ਕੀਤੀ ਹੈ, ਸਾਨੂੰ ਸਿਰਫ ਪ੍ਰਿੰਟ ਹੀ ਕਰਨਾ ਪਿਆ ਹੈ ਬਹੁਤ ਵਾਰ, ਜਿਹੜਾ ਅਦਰਵਾਈਜ਼ ਫਿਰ ਜੇ ਲੰਬੀਆਂ ਈਮੇਲਸ ਹੋਣ ਟਰਾਂਸਲੇਟ ਕਰਦੇ ਆ ਵਕਤ ਲੱਗਦਾ ਜੀ। ਉਹਨਾਂ ਨੇ ਉਹੀ ਆਰਗੂਮੈਂਟ ਔਰ ਉਹੀ ਸਵਾਲ ਦਿੱਤਾ ਹੈ ਜਿਹੜਾ ਕਿ ਅੱਜ ਕੱਲ ਬਹੁਤ ਸਾਰੇ ਹਲਕਿਆਂ ਦੇ ਵਿੱਚ ਇਹ ਡਿਬੇਟ ਹੋ ਰਹੀ ਹੈ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਗ੍ਰਾਫ ਪੰਜਾਬ ਦੇ ਵਿੱਚ ਉੱਪਰ ਨੂੰ ਜਾ ਰਿਹਾ, ਉਸ ਲਿਹਾਜ਼ ਨਾਲ ਜੇ ਰੀਅਲ ਇਸ ਵੇਲੇ ਚੈਲੰਜ ਆਮ ਆਦਮੀ ਪਾਰਟੀ ਹੈ ਕਾਂਗਰਸ ਨੂੰ ਵੀ ਔਰ ਬਾਦਲ ਦਲ ਨੂੰ ਵੀ, ਇਸ ਲਈ ਜਿਹੜੇ ਬਾਦਲ ਵੀ ਔਰ ਅਮਰਿੰਦਰ ਵੀ ਰੈਟਲ ਨੇ ਬਿਆਨਬਾਜ਼ੀਆਂ, ਫਿਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਹੈ ਜੇ ਉਹ ਮੈਦਾਨ 'ਚ ਰਹਿੰਦਾ ਹੈ, ਐਂਟਾਈ ਬਾਦਲ ਐਂਟਾਈ ਕਾਂਗਰਸ ਵੋਟ ਸਪਲਿਟ ਹੁੰਦੀ ਹੈ ਆਮ ਆਦਮੀ ਪਾਰਟੀ ਔਰ ਮਾਨ ਦਲ 'ਚ, ਔਰ ਇਹਦਾ ਫਾਇਦਾ ਬਾਦਲ ਜਾਂ ਕਾਂਗਰਸ ਨੂੰ ਹੁੰਦਾ ਜੀ। ਵੈਸੇ ਮੈਂ ਕੱਲ ਹੀ ਇੱਕ ਸਟੇਟਮੈਂਟ ਮਾਨ ਸਾਹਿਬ ਦੀ ਦੇਖ ਰਿਹਾ ਸੀ ਕਿ ਵੀ ਅਸੀਂ ਜਿਹੜਾ ਆਮ ਆਦਮੀ ਪਾਰਟੀ ਨਾਲ ਰਲ ਕੇ ਚੋਣਾਂ ਲੜਨ ਨੂੰ ਤਿਆਰ ਹੈ।
ਪਰ ਮੈਨੂੰ ਨਹੀਂ ਲੱਗਦਾ। ਦੇਖੋ ਹਾਲਾਂ ਭਾਵਨਾ ਇਹਨਾਂ ਦੀ ਬਿਲਕੁਲ ਠੀਕ ਹੈ, ਕਿਉਂਕਿ ਇਹਨਾਂ ਨੇ ਵੀ ਕਿਹਾ ਵੀ ਇਹਨਾਂ ਦੇ ਪਿਤਾ ਜੀ ਸਪੋਰਟਰ ਨੇ, ਸਟਾਰ ਲਾਉਂਦੇ ਨੇ, ਵੋਟਾਂ ਹਮੇਸ਼ਾ ਮਾਨਦਾਰ ਨੂੰ ਪਾਉਂਦੇ ਰਹੇ ਨੇ। ਜੇ ਗੱਲ ਇਹ ਹੈ ਕਿ ਇੱਕ ਪਾਸੇ ਹੁਣ ਅੱਜ ਕੱਲ HS ਫੂਲਕਾ ਜਿਹੜੇ ਆਮ ਆਦਮੀ ਪਾਰਟੀ ਦਾ ਇੱਕ ਫੇਸ ਹੈ ਪੰਜਾਬ ਦੇ ਵਿੱਚ, ਬੀਬਾ ਸਿੱਖ ਫੇਸ, ਜਿਨ੍ਹਾਂ ਦੇ ਪਿੱਛੇ ਨਵੰਬਰ 84 ਦਾ ਜਿਹੜਾ ਘੋਲ ਕਰਨ ਦਾ ਤਗਮਾ ਹੈ, ਅਦਰਵਾਈਜ਼ ਰੈਕਗਨੀਸ਼ਨ ਹੈ, ਮਾਲਵਾ ਰੀਜਨ ਨਾਲ ਇਹਨਾਂ ਦਾ ਸੰਬੰਧ ਹੈ, ਇਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਨੇ। ਤੁਸੀਂ ਕਿਸ ਖਿੱਤੇ ਚੋਂ, ਸਰਦਾਰੀ ਫੈਮਿਲੀ ਹੈ ਫੂਲਕਾ, ਦਾੜੀ ਵੀ ਸੋਹਣੀ ਪੁੱਠੀ ਚੜਾਈ ਹੁੰਦੀ ਹੈ, ਦੇਖਣ ਨੂੰ ਪੂਰੇ ਜਿਹੜੇ ਹੈ ਉਹ ਸਰਦਾਰ ਲੱਗਦੇ ਨੇ, ਸਰਦਾਰੀ ਫੈਮਿਲੀ, ਕਿਉਂਕਿ ਇੱਕ ਸਿੱਖ ਸਰਦਾਰ ਨੇ, ਇੱਕ ਸਰਦਾਰ ਨੇ। ਇਹ ਜਿਹੜੀਆਂ ਰਾਇਲ ਫੈਮਿਲੀਜ਼ ਨੇ ਆਪਣੇ ਆਪ ਨੂੰ ਕਹਿਣ ਵਾਲੀਆਂ, ਇਹ ਬਾਕੀਆਂ ਨੂੰ ਤਾਂ ਦੂਜੇ ਸਮਝਦੇ ਨੇ ਨਾ ਵੀ ਇਹ ਨੇ, ਫਿਰ ਅਸੀਂ ਕਹਿੰਦੇ ਨੇ ਸਰਦਾਰ ਹੈ। ਸੋ ਇਹ ਸਰਦਾਰ ਨੇ ਜੀ। ਲੇਕਿਨ ਹੁਣ ਜਿਸ ਕਿਸਮ ਦਾ ਆ ਕੇ ਉਹਨਾਂ ਨੇ ਜਿਹੜਾ ਕੈਨੇਡਾ ਦੇ ਵਿੱਚ ਬਿਆਨਬਾਜ਼ੀਆਂ ਕੀਤੀਆਂ ਮੀਡੀਆ ਇੰਟਰਵਿਊਜ਼ 'ਚ, ਹੁਣ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਵੀ ਤੁਸੀਂ ਕਿਸੇ ਨੂੰ ਸਪੋਰਟ ਵੀ ਕਰਨਾ ਚਾਹੋ ਤੇ ਅਗਲਾ ਕਹੇ ਜੀ ਨਾ ਸਾਡੇ ਨੇੜੇ ਨਾ ਖਲੋਣਾ, ਤੇ ਇਹ ਤਾਂ ਤੁਸੀਂ ਜਿਹੜਾ ਉਹ ਪਿੱਟ ਜਾਾਂਗੇ ਅਸੀਂ ਜੇ ਤੁਸੀਂ ਸਾਡੇ ਨਾਲ ਆ ਗਏ। ਔਰ ਉਹਨਾਂ ਨੇ ਕਿਸੇ ਇੱਕ ਇੰਟਰਵਿਊ 'ਚ ਇਹ ਵੀ ਕਿਹਾ ਕਿ ਬੁੱਧਵਾਰ ਦੇ ਵੌਇਸ ਆਫ ਖਾਲਸਾ ਪ੍ਰੋਗਰਾਮ 'ਚ ਬੀਬੀ ਤੇਜਿੰਦਰ ਕੌਰ ਉਹਨਾਂ ਨੇ ਜ਼ਿਆਦਾ ਰਿਸਰਚ ਕੀਤੀ ਹੋਈ ਸੀ ਇਹਨਾਂ ਦੇ ਉੱਤੇ, ਔਰ ਇਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਕੀਆਂ, ਪਰ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਪੰਜਾਬ 'ਚ ਮੁੱਠੀ ਪਰ ਖਾਲਿਸਤਾਨੀ ਨੇ, ਈਦਰ ਉਹਨਾਂ ਨੂੰ ਅਣਗੋਲਿਆਂ ਕਰੋ ਜਾਂ ਪ੍ਰੋਸੀਕਿਊਟ ਕਰੋ ਜੀ, ਕਿ ਵੀ ਉਹਨਾਂ ਦਾ ਨੋਟਿਸ ਹੀ ਨਾ ਲਓ ਤੇ ਜਾਂ ਪ੍ਰੋਸੀਕਿਊਟ ਕਰੋ। ਹੁਣ ਤੁਸੀਂ ਵੋਟਾਂ ਹੱਥ 'ਚ ਫੜ ਕੇ ਲਿਜਾਣਾ ਚਾਹੋ ਜੀ, ਉਹ ਕਹਿਣਗੇ ਜੀ ਤੁਸੀਂ ਤਾਂ ਸ਼ੂਦਰ ਹੋ ਪੋਲੀਟੀਕਲ, ਤੁਸੀਂ ਤਾਂ ਅਨਟਚੇਬਲ ਹੋ, ਤੁਹਾਡੇ ਨਾਲ ਅਸੀਂ ਨੇੜੇ ਨਹੀਂ ਲੱਗਣਾ, ਤੇ ਤੁਸੀਂ ਆਪਣਾ ਮੁੱਦਾ ਵੀ ਛੱਡੋ, ਆਪਣੀ ਕਾਜ਼ ਵੀ ਛੱਡੋ, ਤੁਸੀਂ ਇਸ ਲਈ ਕਿ ਵੀ ਇਹ ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਜਦੋਂ ਵੀ ਤੁਹਾਡੀ ਕੋਈ ਅੰਡਰਸਟੈਂਡਰ ਮਾਨਦਾਰ ਜਿਹੜਾ ਹੈ, ਸਾਡੇ ਵੈਸੇ ਮਤਭੇਦ ਹੋ ਸਕਦੇ ਨੇ, ਪਰ ਉਹ ਡੈਮੋਕ੍ਰੈਟਿਕ ਪਾਰਟੀ ਹੈ। 1999 ਤੋਂ ਉਹਨਾਂ ਦੀ ਜਿਹੜੀ ਗੱਲ ਹੈ ਉਹ ਇਲੈਕਟੋਰਲ ਪੋਲਿਟਿਕਸ ਹੈ, ਔਰ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਦਾ ਮੂਮੈਂਟ ਇਹ ਤਾਂ ਹੈ ਵੀ ਤੁਸੀਂ ਸਟ੍ਰੈਟੇਜਿਕ ਮੂਵ ਕਰਦੇ ਹੋ ਹੈਂਡ, ਜਿਵੇਂ ਬੰਗਾਲ ਦੇ ਵਿੱਚ ਲੈਫਟਿਸਟ ਜਿਹੜੇ ਨੇ ਉਹ ਕਾਂਗਰਸ ਨਾਲ ਹੱਥ ਰਲਾਉਣ ਨੂੰ ਤਿਆਰ ਨੇ ਜਾਂ ਅਦਰ ਵੇ ਹੈ। ਇਸ ਕਿਸਮ ਦਾ ਮੂਵ ਅਸੀਂ ਸਮਝਦੇ ਹਾਂ ਵੀ ਫਲੈਕਸੀਬਿਲਿਟੀ, ਜੇ ਉਹ ਕੁਝ ਸੀਟਾਂ ਛੱਡ ਦਿੰਦੇ ਨੇ, ਉਹਨਾਂ ਨੂੰ ਭਾਵੇਂ ਨਹੀਂ ਵੀ ਅਲਾਇੰਸ ਕਰਦੇ, ਉਹਨਾਂ ਨੂੰ ਕਹਿੰਦੇ ਨੇ ਠੀਕ ਹੈ ਇਹ ਸੀਟਾਂ ਤੁਹਾਡੀਆਂ, ਇਸ ਕਿਸਮ ਦੀ ਐਡਜਸਟਮੈਂਟ ਤਾਂ ਠੀਕ ਹੈ। ਪਰ ਮੈਂ ਸਮਝਦਾ ਹਾਂ ਵੀ ਅਦਰਵਾਈਜ਼ ਇਸ ਕਰਕੇ ਕਿ ਜੀ ਬਾਦਲ ਔਰ ਕਾਂਗਰਸ ਦੀ ਥਾਂ ਇਹ ਕੋਈ ਜ਼ਿਆਦਾ ਚੰਗਾ ਬਦਲੋ, ਚੰਗਾ ਕੋਈ ਨਹੀਂ ਹੋਣਾ ਬਦਲ, ਕਿਉਂਕਿ ਇਹਨਾਂ ਦਾ ਵੀ ਅਲਟੀਮੇਟਲੀ ਉਹੀ ਪੁਲਿਸ, ਉਹੀ ਐਡਮਿਨਿਸਟ੍ਰੇਸ਼ਨ, ਉਹੀ ਨੀਤੀਆਂ, ਉਹੀ ਪਾਰਟ ਹੈ। ਹਾਂ, ਫॉर ए ਚੇਂਜ ਲੋਕਾਂ ਨੇ ਇੱਕ ਨਵੇਂ ਤੋਂ ਖਵਾਰ ਹੋਣਾ ਹੈ ਤੇ ਉਹਨਾਂ ਦੀ ਮਰਜ਼ੀ ਹੈ, ਪਰ ਮੈਂ ਸਮਝਦਾ ਵੀ ਇਹਦੇ 'ਚ ਜੇ ਹੁਣ ਮਾਨ ਸਾਹਿਬ ਨੇ ਆਫਰ ਥਰੋ ਕੀਤੀ ਹੈ ਤੇ ਇਧਰ ਜੇ ਫੂਲਕਾ ਸਾਹਿਬ ਖਾਲਿਸਤਾਨੀਆਂ 'ਚੋਂ ਮੁਸ਼ਕ ਆਉਂਦੀ ਹੈ ਉਹਨਾਂ ਨੂੰ, ਔਰ ਉਹ ਇਹ ਕਹਿਣਾ ਚਾਹੁੰਦੇ ਨੇ ਜੀ ਮੈਂ ਤਾਂ ਆਈ ਐਮ ਏ ਪ੍ਰਾਊਡ ਇੰਡੀਅਨ, ਉਹਨਾਂ ਨੂੰ ਇਹ ਕਹਿੰਦੇ ਕਿਹਾ ਕਿ ਵੀ ਤੁਸੀਂ ਇਹ ਜਿਹੜਾ ਉਹ ਜ਼ਰੂਰੀ ਕਹਿਣਾ ਹੈ ਵੀ ਪ੍ਰਾਊਡ ਇੰਡੀਅਨ ਹੋ, ਤੁਸੀਂ ਇੰਡੀਅਨ ਹੀ ਹੋ, ਤੁਹਾਡੇ ਮੂੰਹ ਤੇ ਲਿਖਿਆ ਹੋਇਆ ਤੁਸੀਂ ਇੰਡੀਅਨ ਹੋ, ਤੁਸੀਂ ਖਾਲਿਸਤਾਨੀ ਤਾਂ ਹੈ ਨਹੀਂ। ਪਰ ਜਦੋਂ ਤੁਸੀਂ ਇਹ ਕਹਿੰਦੇ ਹੋ ਜੀ ਆਈ ਐਮ ਏ ਪ੍ਰਾਊਡ ਇੰਡੀਅਨ, ਫਿਰ ਕਹਿੰਦੇ ਹੋ ਜੀ ਇਹ ਥੋੜੇ ਜਿਹੇ ਖਾਲਿਸਤਾਨੀ ਨੇ, ਇਹਨਾਂ ਨੂੰ ਜਾਂ ਅਣਗੋਲਿਆਂ ਕਰੋ ਜਾਂ ਪ੍ਰੋਸੀਕਿਊਟ ਕਰੋ, ਫਿਰ ਇਹ ਸਾਡੇ ਵੀਰ ਪਰਮਜੀਤ ਸਿੰਘ ਵਰਗੇ ਚਾਹਣ ਕਿ ਜੀ ਅਸੀਂ ਜਿਹੜਾ ਉਹਨਾਂ ਪ੍ਰਤੀ ਜਿਹੜਾ ਉਹ ਰੱਖੀਏ। ਠੀਕ ਹੈ, ਮੈਂ ਆਈ ਐਗਰੀ ਕਿ ਵੋਟ ਡਿਵੀਜ਼ਨ ਹੋ ਸਕਦੀ ਹੈ, ਹੋਏਗੀ, ਪਰ ਇਹਨਾਂ ਚੋਂ ਦਿੱਲੀ ਦੇ ਵਿੱਚ ਤਾਂ ਤੁਸੀਂ ਬਣਾ ਰਹੇ 5 MLA 'ਚ ਕੋਈ ਵਜ਼ੀਰ ਵੀ ਨਹੀਂ ਬਣਿਆ ਅਦਰ ਦੈਨ ਸਿੰਬੋਲਿਕ, ਚਲੋ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾ ਦਿੱਤੀ। ਉਸ ਤੋਂ ਬਿਨਾ ਇਹ ਵੀ ਹਿੰਦੂਤਵਾਦੀਆਂ ਹੀ ABC ਟੀਮ ਹੈ, ਬਜਾਏ ਕਿ ਅਸੀਂ ਇਹ ਦੇਖੀਏ ਕਿ ਟੈਂਪਰੇਰੀਲੀ ਸਾਨੂੰ ਕੀ ਸੂਟ ਕਰਦਾ ਹੈ, ਅਸੀਂ ਆਪਣਾ ਫੋਕਸ ਨਾ ਛੱਡੀਏ। ਔਰ ਇਹ ਠੀਕ ਹੈ ਅਜੇ ਸਾਲ ਪਿਆ ਵਿੱਚ, ਔਰ ਜਿਵੇਂ ਮੈਂ ਅੱਗੇ ਵੀ ਦੁਹਰਾਇਆ ਸ਼ਾਇਦ ਚਰਚਿਲ ਦਾ ਕਿ ਕਿਹਦਾ ਕਹਿਣਾ ਕਿ 24 ਆਵਰਸ ਇਜ਼ ਏ ਲੌਂਗ ਟਾਈਮ ਇਨ ਪੋਲਿਟਿਕਸ। ਬਹੁਤ ਸਾਰੀਆਂ ਤਬਦੀਲੀਆਂ ਇਸ ਸਾਰੇ ਸਮੇਂ 'ਚ ਹੋਣੀਆਂ ਨੇ। ਸੋ ਇਹਨਾਂ ਦਾ ਬਹੁਤ ਸ਼ੁਕਰੀਆ ਵੀਰ ਪਰਮਜੀਤ ਸਿੰਘ ਜੀ ਦਾ। ਅਜੇ ਵੇਟ ਕਰੋ, ਵੇਟ ਐਂਡ ਸੀ, ਇਹ ਨਾ ਹੋਏ ਵੀ ਮੁੜ ਕੇ ਅਸੀਂ ਕਹੀਏ ਵੀ ਪਾ ਦਿਓ ਇੱਧਰ ਤੇ ਤੁਸੀਂ ਕਹੋ ਜੀ ਨਹੀਂ ਇਹ ਜਿੱਦਾਂ ਦਾ ਰੱਖਿਆ ਰਵੱਈਆ ਇਹਨਾਂ ਨੂੰ ਤਾਂ ਬਿਲਕੁਲ ਨਹੀਂ ਪਾਉਣੀ ਹੈ ਵੋਟ। ਜੀ ਡਾਕਟਰ ਸਾਹਿਬ, ਸੋ ਲੈਟ ਵੀ ਸੀ ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਦਾ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਮੈਂ ਇਹ ਦੇਖਦਾ ਸੀ ਕਿ ਜਿਹੜਾ ਰਾਗ ਤਤਕਰ ਹੈ ਗੁਰੂ ਗ੍ਰੰਥ ਸਾਹਿਬ ਦਾ, ਬਾਣੀਆਂ ਤੋਂ ਬਾਅਦ ਜਿਹੜੀਆਂ ਨੇ ਮੁੱਢਲੀਆਂ, ਉਹ ਰਾਗ ਗੌੜੀ ਪਹਿਲਾ ਰਾਗ ਹੈ। ਸੋ ਮੈਂ ਹੁਣ ਕੋਈ ਇੱਕ ਦਿਨ ਲਈ ਸ਼ਬਦ ਉਸ ਕੰਟੈਕਸਟ ਤੋਂ ਚੁਣਨੇ ਸ਼ੁਰੂ ਕੀਤੇ ਨੇ ਜਿਹੜਾ ਕਿ ਸੀਕੁਐਂਸ ਗੌੜੀ, ਔਰ ਫਿਰ ਜਿਵੇਂ ਜਿਵੇਂ ਅਗਲਾ ਰਾਗ ਆਏਗਾ ਉਸ ਸ਼ਬਦ ਦੀ ਵਿਚਾਰ ਕਰਾਂਗੇ। ਸੋ ਇਹ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ,
ਚੌਪ ਦੇ ਦੁੱਪ ਦੇ ਸ਼ਬਦ ਹੈ ਜੀ। ਭਉ ਮੁਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਧਰ ਚਲੀਐ ਸਹੀਐ ਭਾਰ, ਨਦਰੀ ਕਰਮੀ ਗੁਰ ਵਿਚਾਰ। ਹੁਣ ਇਹਦੇ ਚ ਦੋ ਸ਼ਬਦ ਗੁਰਬਾਣੀ ਚ ਅਕਸਰ ਯੂਜ਼ ਹੁੰਦੇ ਨੇ। ਇੱਕ ਭਉ ਹੈ ਜਿਸ ਦਾ ਮਤਲਬ ਹੈ ਫੀਅਰ, ਡਰ ਜੀ। ਇੱਕ ਭਉ ਹੈ ਭੱਬੇ ਨੂੰ ਕੰਨੇ ਦੇ ਨਾਲ, ਜਿਸ ਦਾ ਮਤਲਬ ਹੈ ਪਿਆਰ। ਜਿਹਦੇ ਚ ਜੇ ਪਿਆਰ ਹੈ, ਭਉ ਹੈ ਤੇ ਭਉ ਹੁੰਦਾ ਹੈ, ਤੇ ਜੇ ਭਉ ਰਹੇਗਾ ਤੇ ਅਲਟੀਮੇਟਲੀ ਭਉ ਪੈਦਾ ਹੁੰਦਾ। ਸੋ ਇਹ ਦੋਨੋਂ ਸਮਰਥਕ ਨਹੀਂ ਨੇ, ਇੱਕ ਡਰ ਹੈ ਇੱਕ ਪਿਆਰ ਹੈ, ਪਰ ਦੋਨੋਂ ਇੱਕ ਦੂਜੇ ਨਾਲ ਜੁੜੇ ਹੋਏ ਨੇ, ਇੱਕ ਦੂਜੇ ਦੇ ਨਾਲ ਉਹਨਾਂ ਦਾ ਸੰਬੰਧ ਹੈ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਜਿਹੜਾ ਰੱਬ ਦੇ ਡਰ ਵਿੱਚ ਰਹਿਣਾ, ਜਦੋਂ ਕੋਈ ਅੱਤ ਕਰ ਰਿਹਾ ਹੁੰਦਾ ਤਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਡਰ ਕੇ ਰਹੋ, ਡਰ ਕੇ ਜੀ। ਇਹ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ। ਸੋ ਇਹ ਹੈ ਭੌ ਚ ਰਹਿਣਾ। ਇੱਕ ਨਹੀਂ ਹੈ ਵੀ ਤੁਸੀਂ ਡਰਦੇ ਹੀ ਰਹੋ ਸਾਰੇ ਵੇਲੇ ਜੀ। ਸੋ ਜੇ ਤੁਸੀਂ ਭੌ ਦੇ ਵਿੱਚੋਂ, ਤੇ ਭੌ ਜਿਹੜਾ ਉਹ ਬਹੁਤ ਭਾਰਾ ਹੈ, ਉਹਦਾ ਵੱਡਾ ਤੋਲ ਹੈ, ਮਨ ਮਤ ਹੌਲੀ ਬੋਲੇ ਬੋਲ। ਮਨ ਜਿਹੜਾ ਭੌ ਤੋਂ ਬਿਨਾਂ, ਰੱਬ ਦੀ ਯਾਦ ਤੋਂ ਬਿਨਾਂ ਹੌਲੇ ਬੋਲ ਮਤਲਬ ਹੁੱਛਾ ਮਨ, ਸਿਰ ਧਰ ਚਲੀਐ ਸਹੀ ਹੈ ਭਾਰ, ਕਿ ਪ੍ਰਭੂ ਦਾ ਡਰ, ਵਾਹਿਗੁਰੂ ਦਾ ਡਰ ਸਿਰ ਉੱਤੇ ਧਰ ਕੇ ਤੁਰੀਏ, ਨਦਰੀ ਕਰਮੀ ਗੁਰ ਵਿਚਾਰ। ਫਿਰ ਇਹ ਉਸ ਦੀ ਨਦਰ ਹੈ, ਬਖਸ਼ਿਸ਼ ਹੈ, ਕਰਮ ਹੈ, ਉਸ ਦੀ ਅਨਾਇਤ ਹੈ ਕਿ ਸਤਿਗੁਰ ਇਸ ਗੁਰੂ ਵਿਚਾਰ ਵੱਲ ਉਹ ਸਾਨੂੰ ਲਾ ਲੈਣ। ਭੈ ਬਿਨ ਕੋਏ ਨਾ ਲੰਘਸ ਪਾਰ, ਭੈ ਤੋਂ ਬਿਨਾ ਕੋਈ ਵੀ ਪਾਰ ਨਹੀਂ ਲੰਘ ਸਕਦਾ। ਭੈ ਭਾਉ ਰਾਖਿਆ ਭਾਏ ਸਵਾਰ। ਭੈ ਤੇ ਭਾਉ, ਜਦੋਂ ਡਰ ਤੇ ਪਿਆਰ ਦੋਨੋਂ ਆਉਂਦੇ ਨੇ ਫਿਰ ਤੁਹਾਡਾ ਜੀਵਨ ਸੰਵਰ ਜਾਂਦਾ ਹੈ। ਭੈ ਤਨ ਅਗਨ ਭਖੈ ਭੈ ਨਾਲ। ਜੇ ਮਨ ਦੇ ਵਿੱਚ ਰੱਬ ਦਾ ਡਰ ਹੈ ਤੇ ਫਿਰ ਤੁਹਾਡੇ ਤਨ ਅੰਦਰ ਪ੍ਰਭੂ ਨੂੰ ਮਿਲਣ ਦੀ ਚਾਹਨਾ ਜਿਹੜੀ ਹੈ ਉਹ ਬਲਦੀ ਹੈ, ਤੁਹਾਡੇ ਅੰਦਰ ਤਪਸ਼ ਹੁੰਦੀ ਹੈ, ਵਿਰਾਗ ਹੁੰਦਾ ਹੈ ਰੱਬ ਨੂੰ ਮਿਲਣ ਦਾ। ਜੇ ਅੰਦਰ ਭੈ ਭਾਉ ਘੜੀਐ ਸ਼ਬਦ ਵਿਚਾਰ, ਉਸ ਭੈ ਚੋਂ ਫਿਰ ਜਦੋਂ ਭਾਉ ਪੈਦਾ ਹੁੰਦਾ ਹੈ, ਪਿਆਰ ਪੈਦਾ ਹੁੰਦਾ ਹੈ, ਸ਼ਬਦ ਦੀ ਜਿਹੜੀ ਹੈ ਉਹ ਵਿਚਾਰ ਨਿਕਲਦੀ ਹੈ, ਸ਼ਬਦ ਸਵਾਰਦਾ। ਭੈ ਭਾਉ ਘੜੀਐ ਸ਼ਬਦ ਸਵਾਰ, ਭੈ ਬਿਨ ਘਾੜਤ ਕੱਚ ਨਿਕੱਚ, ਅੰਧਾ ਸੱਚਾ ਅੰਧੀ ਸੱਟ। ਤੇ ਜੇ ਮਨ ਦੇ ਵਿੱਚ ਭੈ ਨਹੀਂ ਹੈ ਤੇ ਫਿਰ ਜਿਹੜੀ ਘਾੜਤ ਉਸ ਮਨੁੱਖ ਦੀ ਹੋਏਗੀ, ਹੋਛੀ ਹੋਏਗੀ, ਬੇਰਸੀ ਹੋਏਗੀ। ਅੰਧਾ ਸੱਚਾ, ਸੱਚਾ ਹੁੰਦਾ ਹੈ ਸਾਂਚਾ, ਕਲਬੂਤ, ਕਿ ਕਲਬੂਤ ਜਿਹੜਾ ਹੈ ਉਹ ਵੀ ਅੰਨਾ ਹੋਏਗਾ, ਔਰ ਜਿਹੜਾ ਐਫਰਟ ਹੈ ਉਹ ਵੀ ਤੁਹਾਡਾ ਹਾਫ ਹਾਰਟਡ ਹੋਏਗਾ। ਤੇ ਅਖੀਰ ਚ ਗੁਰੂ ਸਾਹਿਬ ਨੇ ਫਰਮਾਇਆ, ਬੁੱਧੀ ਬਾਜ਼ੀ ਉਪਜੈ ਚਾਓ, ਸਹਿਸ ਸਿਆਣਪ ਪਵੈ ਨ ਤਾਓ, ਨਾਨਕ ਮਨਮੁਖ ਬੋਲਣ ਵਾਓ, ਅੰਧਾ ਅੱਖਰ ਵਾਓ ਦਵਾਓ। ਉੱਪਰ ਭੈ ਤੇ ਭਾਉ ਦੀ ਗੱਲ ਹੈ, ਤੇ ਦੂਸਰਾ ਜਿਹੜਾ ਅਖੀਰ ਚ ਉਹਨਾਂ ਨੇ ਕਿਹਾ ਕਿ ਭਾਈ ਜੇ ਸਿਰਫ ਬੁੱਧੀ ਦੀ ਖੇਡ ਦੇ ਉੱਤੇ ਰਹਿਣਾ ਤੇ ਫਿਰ ਬੁੱਧੀ ਇੱਕ ਵਾਰ ਤਾਂ ਤੁਹਾਨੂੰ ਐਵੇਂ ਫੋਕੇ ਜੇ ਉਤਸ਼ਾਹ ਚ ਰੱਖਦੀ ਹੈ, ਹਜ਼ਾਰਾਂ ਸਿਆਣਪਾਂ ਵੀ ਬੁੱਧੀ ਦਿਖਾਏ ਪਰ ਪਵੈ ਨਾ ਤਾਓ, ਉਹਦਾ ਕੋਈ ਅਸਰ ਨਹੀਂ ਹੁੰਦਾ। ਔਰ ਨਾਨਕ ਮਨਮੁਖ ਬੋਲਣ ਵਾਓ, ਜਿਹੜੇ ਸਿਰਫ ਬੁੱਧੀ ਦੇ ਸਹਾਰੇ ਹੁੰਦੇ ਨੇ ਉਹ ਅਵਾ ਤਵਾ ਬੋਲਦੇ ਨੇ, ਵਿਅਰਥ ਬੋਲਦੇ ਨੇ, ਊਲ ਜਲੂਲ ਬੋਲਦੇ ਨੇ। ਅੰਧਾ ਅੱਖਰ ਵਾਓ ਦਵਾਓ, ਉਹ ਇੱਕ ਵਿਅਰਥ ਉਹਨਾਂ ਦਾ ਬਕਵਾਦ ਹੁੰਦਾ ਹੈ, ਜਿਹਨੂੰ ਅਸੀਂ ਬਕਵਾਸ ਕਹਿੰਦੇ ਹਾਂ, ਬਕਵਾਦ ਹੁੰਦਾ ਹੈ। ਔਰ ਇੱਥੇ ਉਹਨੂੰ ਗੁਰੂ ਸਾਹਿਬ ਨੇ ਜਿਹੜਾ ਵਾਓ ਦਵਾਓ ਕਿਹਾ, ਵਾਓ ਹਵਾ ਨੂੰ ਵੀ ਕਹਿੰਦੇ ਨੇ ਕਿ ਮੂੰਹ ਚੋਂ ਹਵਾ ਹੀ ਨਿਕਲਦੀ ਹੈ। ਤਾਂ ਇਸ ਲਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਓ, ਕਿ ਜਿਹੜਾ ਜੀ ਦੇ ਵਿੱਚ ਉਹੀ ਹੋਏਗਾ ਜੇ ਭੈ ਤੇ ਭਾਉ ਦੇ ਵਿੱਚ ਹੈ। ਤੇ ਜ਼ਬਾਨੀ ਕਲਾਮੀ ਤਾਂ ਫਿਰ ਤੁਸੀਂ ਥੁੱਕੀ ਵੜੇ ਪਕਾ ਲਓ ਜਿੰਨੇ ਮਰਜ਼ੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਦਿਨ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।